ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਵੀਕਐਂਡ ਦੇ ਦੌਰਾਨ ਅਮਰੀਕਾ ਦੇ ਵਿੱਚ ਇੱਕ ਵਾਰੀ ਫੇਰ ਬਹੁਤ ਹੀ ਦਰਦਨਾਕ ਘਟਨਾ ਜੋ ਦਿਲ ਨੂੰ ਦਹਿਲਾਉਣ ਵਾਲੀ ਸੀ ਉਹ ਵਾਪਰੀ। ਮੋਨਰੇ ਪਾਰਕ ਲਾਸ ਐਂਜਲਸ ਦੇ ਲਾਗੇ ਟਾਊਨ ਆ ਜਿੱਥੇ ਮੈਜੋਰਿਟੀ ਏਸ਼ੀਅਨ ਅਮਰੀਕਨ ਲੋਕਾਂ ਦੀ ਆ। ਉੱਥੇ ਇੱਕ ਪਾਗਲ ਬੰਦੇ ਨੇ 10 ਜਾਣਿਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ 10 ਤੋਂ ਵੱਧ ਲੋਕ ਬੁਰੀ ਤਰ੍ਹਾਂ ਫੱਟੜ ਹੋ ਗਏ। ਤੇ ਕਿਸੇ ਤਰ੍ਹਾਂ ਦੀ ਇਸ ਬੰਦੇ ਦੀ ਕ੍ਰਿਮੀਨਲ ਪਾਸਟ ਨਹੀਂ ਸੀ, ਕ੍ਰਿਮੀਨਲ ਹਿਸਟਰੀ ਕੋਈ ਵੀ ਨਹੀਂ ਸੀ। ਸੋ ਅਥਾਰਟੀਜ਼ ਹਜੇ ਵੀ ਫਿਗਰ ਆਊਟ ਕਰ ਰਹੀਆਂ ਵੀ ਕੀ ਕਾਰਨ ਆ ਇਸ ਨੇ ਮੋਨਰੇ ਪਾਰਕ ਦੇ ਇੱਕ ਡਾਂਸ ਸਟੂਡੀਓ 'ਚ ਜਾ ਕੇ ਇੰਨੇ ਜਾਣੇ ਲੋਕਾਂ ਨੂੰ ਮਾਰਿਆ। ਸੇਮ ਡੇ ਜਦੋਂ ਵੀਤਨਾਮੀਜ਼, ਚਾਈਨੀਜ਼ ਮੂਲ ਦੇ ਲੋਕ ਆਪਣਾ ਨਵਾਂ ਸਾਲ ਮਨਾ ਰਹੇ ਸੀ। 72 ਸਾਲਾਂ ਦਾ ਬਜ਼ੁਰਗ ਹੂ ਕੈਨ ਟ੍ਰੈਨ ਇਸ ਨੂੰ ਇੱਕ ਵੈਨ ਦੇ ਵਿੱਚੋਂ ਇਹਦੀ ਬੋਡੀ ਲੱਭੀ ਆ ਟੋਰੈਂਸ ਜੋ ਟਾਊਨ ਆ ਲਾਸ ਐਂਜਲਸ ਦੇ ਲਾਗੇ ਜਦੋਂ ਇਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਮਾਰ ਲਿਆ। ਜੋ ਲਾ ਐਨਫੋਰਸਮੈਂਟ ਆਫੀਸ਼ੀਅਲਸ ਆ ਉਹਨਾਂ ਨੇ ਕਿਹਾ ਜਦੋਂ ਵੈਨ ਦੇ ਕੋਲ ਗਏ ਤੇ ਉਸ ਟਾਈਮ ਦੇ ਉੱਤੇ ਸਸਪੈਕਟ ਨੇ ਆਪਣੇ ਆਪ ਨੂੰ ਗੋਲੀਆਂ ਮਾਰ ਲਈਆਂ। ਕਹਿੰਦੇ ਜੀ, ਵੀ ਇਹਦੇ ਵਿੱਚ ਡੋਮੈਸਟਿਕ ਵਾਇਲੈਂਸ ਦਾ ਇਸ਼ੂ ਹੋ ਸਕਦਾ, ਹੋਰ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਇਸ਼ੂ ਨਹੀਂ ਲੱਗਦਾ ਹੈਗਾ। ਪਰ ਤੁਸੀਂ ਸੋਚੋ ਵੀ 73 ਸਾਲਾਂ ਦੇ ਇੱਕ ਬੰਦੇ ਨੇ ਜਾ ਕੇ ਇਦਾਂ ਦਾ ਕੰਮ ਕਰਨਾ, ਕੀ ਉਹਦੇ ਜਿਹੜੇ ਮਨ ਦੇ ਵਿੱਚ ਵਾਪਰਿਆ ਹੋਊਗਾ। ਕੱਲਾ ਇਸਨੇ ਇਸ ਡਾਂਸ ਸਟੂਡੀਓ ਜੋ ਵੈਸਟ ਗਾਰਡਵੇ ਐਵੀਨਿਊ ਦੇ ਉੱਤੇ ਆ, ਸਟਾਰ ਬਾਲਰੂਮ ਡਾਂਸ ਸਟੂਡੀਓ, ਉੱਥੇ ਸ਼ੂਟਿੰਗ ਕਰਨ ਤੋਂ ਬਾਅਦ ਇਹ ਇੱਕ ਹੋਰ ਟਾਊਨ ਅਲਹੰਬਰਾ, ਉੱਥੇ ਵੀ ਏਸ਼ੀਅਨ ਮੂਲ ਦੇ ਕਾਫੀ ਲੋਕ ਰਹਿੰਦੇ ਆ, ਉੱਥੇ ਦੇ ਬਾਲਰੂਮ ਦੇ ਵਿੱਚ ਵੀ ਇਹ ਪਹੁੰਚ ਗਿਆ ਸੀ। ਲੱਕਲੀ ਉੱਥੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋ ਸਕਿਆ। ਜੀ ਬਿਲਕੁਲ। ਉੱਥੇ ਜਿਹੜੇ ਲੋਕਾਂ ਨੇ ਅਲਹੈਂਬਰਾ ਬਾਲਰੂਮ ਦੇ ਵਿੱਚ ਟ੍ਰੈਨ ਨੂੰ ਜਦ ਦੇਖਿਆ ਵੀ ਉਹ ਫਾਇਰ ਆਰਮ ਦੇ ਨਾਲ ਤੁਰਿਆ ਆਉਂਦਾ ਤੇ ਕਈ ਲੋਕਾਂ ਨੇ ਉਸਨੂੰ ਰੈਸਲ ਕੀਤਾ, ਢਾਹ ਲਿਆ ਤੇ ਫਾਇਰ ਆਰਮ ਦੇ ਵਿੱਚੋਂ ਤੇ ਬਾਅਦ 'ਚ ਜਿਹੜੀ ਸਰਵੇਲੈਂਸ ਫੁਟੇਜ ਜਿਹੜੀ ਦਿਖੀ ਆ ਹਰਜੋਤ ਸਿੰਘ ਜੀ, ਉਸ ਦੇ ਵਿੱਚ ਪਤਾ ਲੱਗਾ 2 ਜਾਣਿਆਂ ਨੇ ਇਸ ਟ੍ਰੈਨ ਨੂੰ ਜਿਹੜਾ ਉਹ ਰੋਕਿਆ। 72 ਸਾਲਾਂ ਦੇ ਇਸ ਬੰਦੇ ਨੂੰ ਜਿਹੜਾ ਹਥਿਆਰਧਾਰੀ ਹੈ ਇਸ ਟਾਈਮ, ਜਿਸਨੇ ਗੋਲੀਆਂ ਜਿਹੜੀਆਂ ਚਲਾਈਆਂ, ਜਿੱਥੇ ਆਲਰੇਡੀ ਇੱਕ ਕਾਂਡ ਕਰਕੇ ਇਹ ਆ ਚੁੱਕਾ ਸੀਗਾ। ਲਾਸ ਐਂਜਲਸ ਕਾਉਂਟੀ ਦੇ ਸ਼ੈਰਿਫ ਰੋਬਰਟ ਲੂਨਾ, ਉਹਨਾਂ ਨੇ ਇਹੀ ਜਿਹੜਾ ਕਿਹਾ ਵੀ ਅਜੇ ਤੱਕ ਇਸ ਹਮਲੇ ਦੇ ਪਿੱਛੇ ਕੀ ਇਹਦੀ ਮਨਸ਼ਾ ਆ, ਉਹ ਅਜੇ ਕਲੀਅਰ ਨਹੀਂ ਹੈਗੀ। ਤੇ ਇਹ ਜਿਹੜੇ ਆ ਉਹਨਾਂ ਨੇ ਕੱਲ੍ਹ ਪ੍ਰੈਸ ਕਾਨਫਰੰਸ ਦੇ ਵਿੱਚ, ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ। ਕਹਿੰਦੇ ਵੀ ਜਿਹੜੇ ਬਹੁਤੇ ਲੋਕਾਂ ਦੀ ਹੱਤਿਆ ਹੋਈ ਆ, ਮੌਤ ਹੋਈ ਆ, ਉਹ 50 ਤੋਂ ਉੱਤੇ ਨਜ਼ਰ ਆਉਂਦੇ ਆ। ਹੁਣ ਕਹਿੰਦੇ ਵੀ ਇਸ ਦੇ ਵਿੱਚ ਹੋਰ ਕੋਈ ਲੋੜੀਂਦਾ ਤਾਂ ਨਹੀਂ ਹੈ, ਇਕੱਲਾ-ਇਕੱਲਾ ਹੀ ਸੀ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਆ। ਉੱਥੋਂ ਦੇ ਕਾਂਗਰਸ ਵੂਮਨ ਜੂਡੀ ਚੂ, ਉਹਨੇ ਕਿਹਾ ਵੀ ਮੇਰੇ ਵੀ ਦਿਮਾਗ ਦੇ ਵਿੱਚ ਬਹੁਤ ਸਾਰੇ ਸਵਾਲ ਨੇ, ਖਾਸ ਕਰਕੇ ਮੋਟਿਵ ਨੂੰ ਲੈ ਕੇ, ਮੈਂਟਲ ਇਲਨੈਸ ਨੂੰ ਲੈ ਕੇ, ਕੀ ਇਹ ਡੋਮੈਸਟਿਕ ਵਾਇਲੈਂਸ ਕਰਨ ਵਾਲਾ ਸੀਗਾ, ਇਹ ਕੀ ਇਸ ਦੀਆਂ ਗਨਜ਼ ਲੀਗਲ ਨੇ ਜਾਂ ਇਹਨੇ ਕਿੱਦਾਂ ਲਈਆਂ ਆ। ਸੋ ਹੁਣ ਸਾਰੇ ਜਾਂਚ ਦੇ ਜਿਹੜੇ ਇਹ ਵਿਸ਼ੇ ਨੇ ਤੇ ਜਿਹੜੀ ਕੈਲੀਫੋਰਨੀਆ ਦੇ ਜਿਹੜੇ ਸ਼ੈਰਿਫ ਨੇ ਉਹ ਕਹਿੰਦੇ ਵੀ ਉਹਨਾਂ ਨੂੰ ਲੱਗ ਰਿਹਾ ਵੀ ਜਿਹੜੀ ਇਹਨੇ ਸੈਮੀ ਆਟੋਮੈਟਿਕ ਪਿਸਟਲ ਦੇ ਵਿੱਚ ਐਕਸਟੈਂਡਡ ਮੈਗਜ਼ੀਨ ਜਿਹੜੀ ਲਗਾਈ ਆ, ਉਹ ਇਲੀਗਲ ਆ ਕੈਲੀਫੋਰਨੀਆ 'ਚ। ਸੋ ਉਹ ਚੀਜ਼ ਤਾਂ ਇਸ ਦੇ ਵਿੱਚ ਸੀਗੀ। ਇੱਕ ਹੋਰ ਹੈਂਡਗਨ ਵੀ ਡਿਸਕਵਰ ਕੀਤੀ ਗਈ ਆ ਇਸ ਦੀ ਵੈਨ ਦੇ ਵਿੱਚ, ਜਿਹਦੇ ਵਿੱਚ ਬਾਅਦ 'ਚ ਪਤਾ ਲੱਗਾ ਵੀ ਇਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦ ਨੂੰ ਹੀ ਜਿਹੜਾ ਉਹ ਮਾਰ ਲਿਆ ਸੀਗਾ। ਮੋਨਰੇ ਪਾਰਕ ਦੇ ਪੁਲਿਸ ਚੀਫ ਸਕਾਟ ਵੀਸ, ਉਹਨਾਂ ਨੇ ਦੱਸਿਆ ਵੀ ਜਿਹੜੀ ਪੁਲਿਸ ਆ ਉਹ 3 ਮਿੰਟਾਂ ਦੇ ਵਿੱਚ ਉੱਥੇ ਪਹੁੰਚ ਗਈ ਸੀਗੀ। ਰਾਤ ਨੂੰ ਸ਼ਨਿਚਰਵਾਰ ਦੀ ਰਾਤ ਨੂੰ 10 ਵਜੇ ਇਹ ਗੋਲੀਕਾਂਡ ਜਿਹੜਾ ਉਹ ਵਾਪਰਿਆ ਸੀ ਮੋਨਰੇ ਪਾਰਕ ਦੇ ਵਿੱਚ ਡਾਂਸ ਸਟੂਡੀਓ ਦੇ ਵਿੱਚ। ਸੋ ਕਹਿੰਦੇ ਵੀ ਜਦੋਂ ਪਾਰਕਿੰਗ ਲਾਟ ਦੇ ਵਿੱਚ ਪਹੁੰਚੇ ਤਾਂ ਪੂਰੀ ਤਰ੍ਹਾਂ ਜਿਹੜੀ ਭਜਦੜ ਜਿਹੜੀ ਆ ਉਹ ਮਚੀ ਹੋਈ ਸੀ। ਲੋਕਾਂ ਨੂੰ ਸਮਝ ਨਹੀਂ ਸੀ ਆ ਰਿਹਾ ਵੀ ਕੀ ਜਿਹੜਾ ਉਹ ਹੋ ਗਿਆ। ਕਹਿੰਦੇ ਕੋਈ ਵੀ ਜਾਣਾ ਪ੍ਰੀਪੇਅਰਡ ਨਹੀਂ ਸੀ ਇਸ ਜਿਹੜੀ ਉਹ ਵਾਰਦਾਤ ਦੇ ਲਈ। ਸੋ ਜਿਹੜੇ ਹੋਰ ਵੀ ਜਿਹੜੇ ਸੋਰਸਿਸ ਆ ਉਹ ਨਿਊਜ਼ ਚੈਨਲਸ ਨੂੰ ਉਹ ਦੱਸਦੇ ਆ ਵੀ ਜਿਹੜੀ ਵੈਨ ਇਹ ਚਲਾ ਰਿਹਾ ਸੀਗੀਆਂ, ਐਲਏ ਕਾਉਂਟੀ ਸ਼ੈਰਿਫ ਨੇ ਦੱਸਿਆ ਵੀ ਇਹਦੀਆਂ ਜਿਹੜੀਆਂ ਲਾਇਸੈਂਸ ਪਲੇਟ ਆ ਇਹ ਚੋਰੀ ਕੀਤੀ ਹੋਈ ਵੈਨ ਦੀਆਂ ਜਿਹੜੀਆਂ ਲੱਗ ਰਹੀਆਂ ਸੀ। ਹੁਣ ਜਿੱਦਾਂ ਹਰਜੋਤ ਸਿੰਘ ਜੀ ਕੜੀਆਂ ਜੁੜ ਰਹੀਆਂ ਆ, ਇੱਦਾਂ ਲੱਗਦਾ ਵੀ ਇਹ ਮਿੱਥ ਕੇ ਹੀ ਇਹ ਜੀ। ਗਿਆ ਸੀਗਾ ਵੀ ਇਸ ਨੇ ਇਸ ਗੋਲੀਕਾਂਡ ਨੂੰ ਜਿਹੜਾ ਅੰਜਾਮ ਦੇਣਾ ਆ। ਇੱਕ ਤੋਂ ਵੱਧ ਥਾਵਾਂ ਦੇ ਉੱਤੇ ਗੋਲੀਕਾਂਡ ਨੂੰ ਅੰਜਾਮ ਦੇਣ ਦੀ ਇਹਦੀ ਸਾਜ਼ਿਸ਼ ਸੀਗੀ। ਇੱਕ ਥਾਂ ਦੇ ਉੱਤੇ ਤੇ ਇਸ ਨੇ ਚਲਾ ਦਿੱਤੀਆਂ, ਦੂਜੀ ਥਾਂ ਦੇ ਉੱਤੇ ਸਤਰਕ ਲੋਕਾਂ ਨੇ ਇਸ ਨੂੰ ਢਾਹ ਲਿਆ ਤਾਂ ਬਚਾਅ ਹੋ ਗਿਆ, ਨਹੀਂ ਤਾਂ ਉੱਥੇ ਵੀ
ਇੱਦਾਂ ਦੇ ਹੀ ਸੱਥਰ ਵਿੱਚ ਸਕਦੇ ਸੀ। ਇਹ ਖੁਦ ਵੀ ਕਹਿੰਦੇ ਇੱਕ ਡਾਂਸ ਦਾ ਇੰਸਟ੍ਰਕਟਰ ਸੀਗਾ ਤੇ ਇਸ ਨੇ ਮਿੰਗ ਵੇ ਮਾ ਨਾਮ ਦੇ ਇੱਕ ਡਾਂਸ ਇੰਸਟ੍ਰਕਟਰ ਨੂੰ ਵੀ ਗੋਲੀਆਂ ਮਾਰ ਕੇ ਮਾਰਿਆ, ਜੋ ਬਹੁਤ ਹੀ ਪੋਪੂਲਰ ਵੀਤਨਾਮੀਜ਼ ਚਾਈਨੀਜ਼ ਕਮਿਊਨਿਟੀ ਦੇ ਵਿੱਚ ਡਾਂਸ ਹੂੰ। ਇੰਸਟ੍ਰਕਟਰ ਸੀ, ਜੋ ਇਸ ਨੂੰ ਰੋਕਣ ਦੀ ਜੋ ਕੋਸ਼ਿਸ਼ ਆ ਉਹ ਕਰ ਰਿਹਾ ਸੀ। ਇਹ ਮੋਨਰੇ ਪਾਰਕ ਦੇ ਵਿੱਚ ਜੇ ਦੇਖਿਆ ਜਾਵੇ ਅਮਰੀਕਾ ਦੀ 5ਵੀਂ ਮਾਸ ਕਿਲਿੰਗ ਆ ਇਸ ਮਹੀਨੇ ਦੇ ਵਿੱਚ, ਤੇ 23 ਦਿਨ ਹੋਏ ਆ ਅੱਜ ਜਨਵਰੀ ਦੇ, ਤੇ ਡੈਡਲੀਐਸਟ ਅਟੈਕ ਆ ਮਈ 24 ਤੋਂ ਬਾਅਦ, ਕਿਉਂਕਿ ਉਸ ਟਾਈਮ ਦੇ ਉੱਤੇ ਯੂਵਾਲਡੇ ਟੈਕਸਸ ਦੇ ਵਿੱਚ 21 ਲੋਕਾਂ ਨੂੰ ਸਕੂਲ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀਗਾ। ਕਹਿੰਦੇ ਵੀ ਇਹ ਜਿਹੜਾ ਏਰੀਆ ਆ ਇੱਥੇ ਸਭ ਤੋਂ ਵੱਡੀ ਲੂਨਰ ਈਅਰ ਦੀ ਫੈਸਟੀਵਿਟੀਜ਼ ਮਨਾਈ ਜਾਂਦੀ ਆ, ਕਿਉਂਕਿ ਨਵਾਂ ਸਾਲ ਸੀ ਉਹਨਾਂ ਦਾ ਲੂਨਰ ਈਅਰ ਉਹਨੇ ਮਨਾਉਣਾ ਸੀ, ਤੇ 2 ਦਿਨਾਂ ਦੇ ਵਿੱਚ 1 ਲੱਖ ਤੋਂ ਵੱਧ ਲੋਕ ਉੱਥੇ ਪਹੁੰਚੇ ਹੋਏ ਸੀ। ਸੰਡੇ ਨੂੰ ਬਹੁਤ ਵੱਡੀ ਇਵੈਂਟ ਹੋਣੀ ਸੀ, ਜਿਸ ਨੂੰ ਬਾਅਦ ਦੇ ਵਿੱਚ ਕੈਂਸਲ ਕਰ ਲਿਆ ਗਿਆ। ਜੀ, ਸੋ ਦੇਖੋ ਹਰਜੋਤ ਸਿੰਘ ਜੀ, ਅੱਜ ਕੱਲ੍ਹ ਲੋਕਾਂ ਦਾ ਦਿਮਾਗ ਖਰਾਬ ਹੋਇਆ ਪਿਆ ਹੈ। ਇਹ ਕੁਛ ਨਹੀਂ ਇਹਨਾਂ ਦਾ ਪਤਾ ਲੱਗਦਾ। ਚਲੋ ਵੀ ਇਹਨੇ ਹੁਣ ਇਹਦੇ ਪਿੱਛੇ ਕੀ ਹੈ, ਇਹ ਤਾਂ ਹੁਣ ਬਾਅਦ ਦੇ ਵਿੱਚ ਹੀ ਜਿਹੜਾ ਹਰਜੋਤ ਸਿੰਘ ਜੀ ਪਤਾ ਲੱਗੂਗਾ ਵੀ ਕੀ ਇਸ ਦੀ ਮਨਸ਼ਾ ਜਿਹੜੀ ਉਹ ਰਹੀ ਆ, ਕਿਉਂ ਇਹਨੇ ਜਿਹੜਾ ਕੀਤਾ ਆ। ਹੁਣ 17-72 ਸਾਲਾਂ ਦੇ ਲੋਕ ਆਹ ਕੁਛ ਕਾਂਡ ਕਰ ਰਹੇ ਆ। ਉੱਥੇ ਥੋੜ੍ਹੇ ਦਿਨ ਪਹਿਲਾਂ ਆਪਾਂ ਦੇਖਿਆ 6 ਸਾਲ ਦੇ ਨਿਆਣੇ ਨੇ ਸਕੂਲ 'ਚ ਆ ਕੇ ਗੋਲੀਆਂ ਚਲਾ ਦਿੱਤੀਆਂ। ਇੱਥੇ 72 ਦੇ ਨੇ ਜਿਹੜੀਆਂ ਉਹ ਚਲਾ ਦਿੱਤੀਆਂ। ਲੋਕਾਂ ਦਾ ਬਹੁਤ ਆਵਾ ਉੱਤਿਆ ਪਿਆ ਹੈ, ਦਿਮਾਗ ਪੂਰੀ ਤਰ੍ਹਾਂ ਜਿਹੜਾ ਮੈਸ ਅਪ ਹੋਏ ਪਏ ਆ। ਆਪਾਂ ਵੀ ਬਹੁਤ ਸਾਰੇ ਪਬਲਿਕ ਪਲੇਸਿਸ ਦੇ ਉੱਤੇ ਜਾਂਦੇ ਹਾਂ, ਆਪਣੇ ਵੀ ਬਹੁਤ ਸਾਰੇ ਜਿਹੜੇ ਆ ਪਬਲਿਕ ਇਵੈਂਟਸ ਜਿਹੜੇ ਹੁੰਦੇ ਆ। ਆਈ ਥਿੰਕ ਇਹ ਬਹੁਤ ਰਾਈਟ ਟਾਈਮ ਹੈਗਾ ਆ ਵੀ ਭਾਈ ਸਿਕਿਉਰਿਟੀ ਦਾ, ਚਾਹੇ ਉਹ ਗੁਰੂ ਘਰ ਆ, ਚਾਹੇ ਤੁਹਾਡੇ ਉਹ ਘਰਾਂ ਦੀਆਂ ਪਾਰਟੀਜ਼ ਹੋ ਰਹੀਆਂ ਆ ਜਾਂ ਕਿਤੇ ਵੀ ਜਿਹੜੀਆਂ ਹੋ ਰਹੀਆਂ ਆ, ਕੁਛ ਵੀ ਜਿਹੜੇ ਹੋ ਰਹੇ ਆ, ਵੀ ਭਾਈ ਤੁਹਾਨੂੰ ਧਿਆਨ ਰੱਖਣਾ ਪੈਣਾ ਆ। ਨੋਬਡੀ ਇਜ਼ ਪ੍ਰੀਪੇਅਰਡ ਫॉर ਦਿਸ। ਇਸ ਦੇ ਲਈ ਕੋਈ ਵੀ ਤਿਆਰ ਨਹੀਂ ਜਿਹੜਾ ਹੁੰਦਾ, ਤੇ ਨਾ ਹੀ ਕੋਈ ਤਿਆਰੀ ਕਰਨਾ ਵੀ ਚਾਹੁੰਦਾ ਆ ਵੀ ਭਾਈ ਕੀ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਹੋਵੇ, ਕਿੱਦਾਂ ਹੋਵੇ। ਜੇ ਇੱਦਾਂ ਆ ਗਿਆ, ਐਕਟਿਵ ਸ਼ੂਟਰ ਆ ਗਿਆ, ਨਾ ਕਿਤੇ ਕੋਈ ਡਰਿਲ ਹੁੰਦੀ ਆ, ਨਾ ਕਿਤੇ ਕੋਈ ਇਹ ਬਹੁਤ ਜ਼ਰੂਰੀ ਆ ਵੀ ਭਾਈ ਇੱਦਾਂ ਦੀਆਂ ਚੀਜ਼ਾਂ ਦੇ ਵੱਲ ਨੂੰ ਧਿਆਨ ਦਿਓ ਸਖਤੀ ਦੇ ਨਾਲ। ਤੇ ਬੜੀ ਜਿਹੜੀ ਚਾਹੇ ਪੁਲਿਸ ਤੋਂ ਲਓ, ਚਾਹੇ ਸ਼ੈਰਿਫ ਡਿਪਾਰਟਮੈਂਟ ਤੋਂ ਲਓ, ਉਹ ਟ੍ਰੇਨਿੰਗ ਦੇਣ ਨੂੰ ਤਿਆਰ ਨੇ ਵੀ ਇਹੋ ਜਿਹੇ ਮੌਕਿਆਂ ਤੇ ਕੀ ਜਿਹੜਾ ਹੋਣਾ ਆ। ਜਿੱਦਾਂ ਦੀ ਸਥਿਤੀ ਹਰਜੋਤ ਸਿੰਘ ਜੀ ਇਸ ਟਾਈਮ ਮੈਂਟਲ ਇਲਨੈਸ ਫੈਲ ਰਹੀ ਆ, ਜਾਂ ਲੋਕ ਵੈਸੇ ਹੀ ਪਾਗਲ ਹੋ ਗਏ ਆ ਵੀ ਮਾੜੇ ਜਿਹੇ ਗੁੱਸੇ ਦੇ ਉੱਤੇ ਚੱਲ ਚੱਡ ਕਰਕੇ ਤੇ ਕਿਸੇ ਨੂੰ ਮਾਰਨ ਚੱਲ ਜਾਂਦੇ ਆ, ਜਿਹਦਾ ਕੰਮ ਨਹੀਂ, ਕੋਈ ਕਾਰ ਨਹੀਂ, ਕਿਸੇ ਦੀ ਆਪਸੀ ਰੰਜਿਸ਼ ਦੇ ਵਿੱਚ ਵੀ ਦੂਜਿਆਂ ਦਾ ਕੋਈ ਧਿਆਨ ਨਹੀਂ ਕਰਦੇ, ਉਹ ਮਾਰਨ ਨੂੰ ਤੁਰ ਜਾਂਦੇ ਆ। ਇਹ ਭਾਈ ਬਹੁਤ ਜ਼ਿਆਦਾ ਧਿਆਨ ਰੱਖਣ ਵਾਲੀਆਂ ਜਿਹੜੀਆਂ ਚੀਜ਼ਾਂ ਆ, ਸਤਰਕ ਰਿਹਾ ਕਰੋ ਤੇ ਭਾਈ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ। ਇਹ ਨਾ ਸੋਚੋ ਵੀ ਕੋਈ ਕਹਿ ਰਹੇ ਹੁਣ ਵੀ ਹੁਣ ਇਹ ਤਾਂ ਜਾਣਬੁੱਝ ਕੇ ਸਾਨੂੰ ਡਰਾਉਂਦੇ ਆ, ਵਨ ਆਫ ਇਵੈਂਟਸ ਆ, ਪਰ ਇਹ ਵਨ ਆਫ ਇਵੈਂਟਸ ਹੋ ਬਹੁਤ ਰਹੀਆਂ ਆ। ਤੇ ਐਜ਼ ਏ ਆਪਾਂ ਨੂੰ ਕਮਿਊਨਿਟੀ, ਆਪਾਂ ਹੁਣ ਜਿੱਥੇ ਰਹਿ ਰਹੇ ਹਾਂ, ਜਿੱਥੇ ਇੱਕ ਖਤਰਾ ਮੰਡਰਾਉਂਦਾ ਰਹਿੰਦਾ ਆ, ਆਪਾਂ ਨੂੰ ਤਿਆਰੀ ਜਿਹੜੀ ਆ ਉਹ ਜਿਹੜੀ ਉਹ ਰੱਖਣੀ ਚਾਹੀਦੀ ਆ। ਕਈ ਲੋਕਾਂ ਦੇ ਲਈ ਇਹ ਬਹੁਤ ਸਦਮੇ ਵਾਲੀ ਗੱਲ ਹੁੰਦੀ ਆ, ਕਈ ਲੋਕਾਂ ਦੇ ਲਈ ਇਹ ਟਰੋਮਾ ਲੈ ਕੇ ਆਉਂਦੀ ਹੈ, ਐਂਗਜ਼ਾਇਟੀ ਲੈ ਕੇ ਆਉਂਦੀ ਆ। ਸੋ ਬੈਟਰ ਇਹੀ ਆ ਵੀ ਤੁਸੀਂ ਆਪਣੇ ਵੱਲੋਂ ਵੱਧ ਤੋਂ ਵੱਧ ਪ੍ਰਿਪੇਅਰ ਜਿਹੜਾ ਹੋਵੋ, ਟ੍ਰੇਨਿੰਗ ਵਗੈਰਾ ਇਸ ਚੀਜ਼ ਨੂੰ ਲੈ ਕੇ ਲਓ। ਗੁਰੂ ਘਰ ਵਾਲੇ ਵੀ ਜਿਹੜੇ ਇਸ ਚੀਜ਼ ਦੇ ਉੱਤੇ ਧਿਆਨ ਦੇਣ, ਜਿਹੜਾ ਬਹੁਤ ਹੀ ਜ਼ਿਆਦਾ ਗੰਭੀਰਤਾ ਦੇ ਨਾਲ ਇਸ ਦੇ ਉੱਤੇ ਧਿਆਨ ਦੇਣ। ਚਾਹੇ ਕਿਤੇ ਛੋਟੀ ਕਮਿਊਨਿਟੀ ਆ, ਚਾਹੇ ਕਿਤੇ ਵੱਡੀ ਕਮਿਊਨਿਟੀ ਆ, ਡਜ਼ਨਟ ਮੈਟਰ। ਤਿਆਰੀ ਜਿਹੜੀ ਉਹ ਆਪਾਂ ਨੂੰ ਇਸ ਚੀਜ਼ ਦੇ ਲਈ ਰਹਿਣਾ, ਤਿਆਰ ਜਿਹੜਾ ਉਸ ਚੀਜ਼ ਦੇ ਲਈ ਰਹਿਣਾ ਚਾਹੀਦਾ ਆ। ਰੱਬ ਨਾ ਕਰੇ ਜੇ ਕਿਤੇ ਇੱਦਾਂ ਵਾਪਰਦਾ ਆ ਤਾਂ ਆਪਾਂ ਕੀ ਕਰਨਾ।